ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪਟਵਾਰੀਆਂ ਨਾਲ ਜਿਹੜਾ ਸਰਕਾਰ ਦਾ ਅਲਝੇਵਾਂ ਪਿਆ ਸੀਗਾ। 30 ਦਿਨਾਂ 'ਚ ਕਹਿੰਦੇ 34,000 ਇੰਤਕਾਲ ਫਸ ਗਏ ਜੀ। ਪ੍ਰਵੀਨ ਜੀ, ਪਿਛਲੇ 48 ਕੁ ਦਿਨਾਂ ਤੋਂ ਇਹ ਵਿਵਾਦ ਚੱਲ ਲਗਭਗ ਮਤਲਬ ਸਰਕਾਰ ਦੇ ਹਵਾਲੇ ਨਾਲ ਤਾਂ ਨਿਬੜਿਆ ਸਮਝ ਲਿਆ ਗਿਆ, ਪਰ ਉਹ ਨਿਬੜਿਆ ਨਹੀਂ। ਠੀਕ ਹੈ ਜੀ। ਆਪਾਂ ਗੱਲ ਕਰਦੇ ਰਹੇ ਕਿ 4,716 ਪਟਵਾਰਖਾਨੇ ਅਜਿਹੇ ਨੇ ਜਿੱਥੇ ਵਾਧੂ ਚਾਰਜ ਸੀ ਪਟਵਾਰੀਆਂ ਕੋਲ। ਠੀਕ ਹੈ ਜੀ। ਤੇ ਉਹ ਜਦੋਂ ਸਰਕਾਰ ਨੇ ਧਮਕੀਆਂ ਦਿੱਤੀਆਂ, ਸਾਰਾ ਕੁਝ ਲਾਇਆ ਇਹਨਾਂ ਤੇ, ਹੈਨਾ, ਧਾਰਾਵਾਂ ਲਾਈਆਂ, ਤੇ ਉਸ ਤੋਂ ਬਾਅਦ ਇਹ ਕਹਿੰਦੇ ਠੀਕ ਹੈ ਜੀ, ਅਸੀਂ ਫਿਰ ਆਪਣੀ ਜਿਹੜੀ ਸੀਟ ਸਾਨੂੰ ਅਲਾਟ ਆ ਉਹਦੇ ਪਰ ਕੰਮ ਕਰਾਂਗੇ, ਵਾਧੂ ਸੀਟਾਂ ਤੇ ਨਹੀਂ ਕਰਾਂਗੇ। ਤੇ ਵਾਧੂ ਸੀਟਾਂ ਲਈ ਫਿਰ 1632 ਪੱਕੇ ਪਟਵਾਰੀਆਂ ਨੂੰ ਹੋਰ ਮਾਨਤਾ ਦੇ ਕੇ ਪਟਵਾਰਖਾਨੇ ਸੰਭਾਲਤੇ ਜੀ। ਪਰ ਜਿਹੜੇ ਬਾਕੀ 3000 ਤੋਂ ਵੱਧ ਬਚ ਗਏ, ਕੋਈ ਪਟਵਾਰੀ ਨਹੀਂ ਤੇ ਕੋਈ ਫੈਲ ਨਹੀਂ ਤੇ ਕੋਈ ਇੰਤਕਾਲ ਨਹੀਂ, ਤੇ ਫਿਰ ਲੋਕਾਂ ਦਾ ਅਸਰ, ਲੋਕਾਂ ਦਾ ਕੀ ਕਸੂਰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੁਣਤੀ ਜੀ। ਤੁਸੀਂ ਤਾਂ ਸਾਫ਼ ਸੁਥਰਾ ਸਹੀ ਸਿਸਟਮ ਦੇਣਾ ਸੀ ਤੇ ਪੁਰਾਣੇ ਚੱਲਦੇ ਰੇਟਾਂ 'ਚ ਵਾਧਾ ਹੋ ਗਿਆ ਜੀ, 20 ਸੀਟਾਂ ਖਾਲੀ ਹੋ ਗਈਆਂ, ਤੇ ਜਿਹੜਾ ਤੁਹਾਡੀ ਨਿਭਦੀ ਨਹੀਂ ਬਣਦੀ ਨਹੀਂ ਉਹ ਕੰਮ ਨਹੀਂ ਕਰਦੇ, ਹੈਨਾ, ਤੇ ਪਟਵਾਰੀਆਂ ਨੇ ਵਾਧੂ ਭਾਰ ਵੀ ਛੱਡਤਾ, ਤੇ ਤੁਹਾਡੇ ਨਵੇਂ ਉਹਨੇ ਰੱਖ ਨਹੀਂ ਹੋ ਰਹੇ, ਤੇ ਜਿਹੜੇ ਰੱਖ ਹੋ ਰਹੇ ਨੇ ਉਹਦੀ ਵੀ ਚਰਚਾ ਵੀ ਹੈ ਕਿ ਰਾਜਸਥਾਨ ਤੋਂ ਆ ਰਹੇ ਨੇ, ਹਰਿਆਣੇ ਤੋਂ ਆ ਰਹੇ ਨੇ। ਮੈਂ 3-4 ਦਿਨ ਪਹਿਲਾਂ ਮੈਨੂੰ ਜਲੰਧਰ ਜਾਣ ਦਾ ਬੱਸ 'ਚ ਸਫ਼ਰ ਕਰਨ ਦਾ ਮੌਕਾ ਮਿਲਿਆ, ਤੇ ਮੇਰੇ ਬਰਾਬਰ ਵਾਲੀ ਸੀਟ ਤੇ 2 ਪੰਜਾਬ ਪੁਲਿਸ ਦੇ ਜਵਾਨ ਬੈਠੇ ਸੀ। ਅੱਛਾ। ਤੇ ਨਵੇਂ ਮੁੰਡੇ, ਮੈਨੂੰ ਬੜਾ ਲੱਗਿਆ ਕਿ ਚੱਲ ਨੌਜਵਾਨ ਮੁੰਡੇ ਪੰਜਾਬ ਦੇ ਸਹੀ ਭਰਤੀ ਹੋ ਗਏ, ਚਲੋ ਕੱਦ ਕਾਠ ਠੀਕ ਆ, ਤੇ ਪਰ ਜਿੱਦਾਂ ਹੀ ਉਹਨਾਂ ਦੋਵਾਂ ਨੇ ਆਪਸ ਵਿੱਚ ਗੱਲਬਾਤ ਲਈ ਮੂੰਹ ਖੋਲਿਆ ਤਾਂ ਮੈਨੂੰ ਪਤਾ ਲੱਗਾ ਕਿ 2 ਹਰਿਆਣਵੀ ਸੀ। ਅੱਛਾ ਜੀ। ਸੋ ਹੁਣ ਆਹ ਤਾਂ ਹੈ ਪੰਜਾਬ, ਤੇ ਉਹ ਪੰਜਾਬ ਨੂੰ ਕੀ ਸਮਝਣਗੇ, ਕੀ ਕਰਨਗੇ? ਉਹੀ ਹਾਲ ਪਟਵਾਰੀਆਂ 'ਚ, ਉਹੀ ਹਾਲ ਬਿਜਲੀ ਵਿਭਾਗ 'ਚ। ਤੇ ਹੁਣ 3000 ਤੋਂ ਵੱਧ ਪਟਵਾਰਖਾਨੇ ਸਾਡੇ ਪ੍ਰਭਾਵਿਤ ਨੇ, ਤੇ ਪਿਛਲੇ 30 ਦਿਨਾਂ 'ਚ 45 ਦਿਨਾਂ ਤੋਂ ਮਾਮਲੇ ਦੇ ਹਵਾਲੇ 'ਚੋਂ 30 ਦਿਨ ਨਿਕਲ ਕੇ ਆਏ, 30 ਦਿਨਾਂ 'ਚ 34,000 ਤੋਂ ਵੱਧ ਇੰਤਕਾਲ ਫਸ ਗਏ ਸਾਡੇ। ਅੱਛਾ ਜੀ। ਕਿਸੇ ਨੇ ਜ਼ਮੀਨ ਵੇਚਣੀ ਆ, ਕਿਸੇ ਨੇ ਖਰੀਦਣੀ ਆ, ਕਿਸੇ ਨੇ ਨਾ ਚੜਾਉਣੀ ਆ, ਕਿਸੇ ਨੇ ਕੁਛ ਕਰਨਾ, ਤੇ ਇੰਤਕਾਲ ਦੇ ਮਾਮਲੇ 'ਚ ਸਾਰਾ ਕੁਝ ਫਸ ਜਾਂਦਾ। ਨਾ ਫਰਦ ਨਿਕਲੇ ਨਾ ਕੁਛ ਹੋਵੇ, ਜਦ ਤੱਕ ਇੰਤਕਾਲ ਨਹੀਂ ਅਗਲੇ ਦਾ ਨਾਂ ਨਹੀਂ ਚੜਦਾ ਜੀ। ਸੋ 30 ਦਿਨਾਂ 'ਚ 34,754 ਇੰਤਕਾਲ ਫਸੇ ਨੇ, ਜਿਸ 'ਚ ਲੁਧਿਆਣਾ ਸਭ ਤੋਂ ਮੂਹਰੇ ਆ। ਠੀਕ ਆ। 331 ਇੰਤਕਾਲ ਕੱਲੇ ਲੁਧਿਆਣਾ ਜ਼ਿਲ੍ਹੇ 'ਚ ਫਸੇ ਨੇ। ਉਸ ਤੋਂ ਬਾਅਦ ਤਰਨਤਾਰਨ ਦੀਆਂ 2907, 3000 ਦੇ ਕਰੀਬ। ਉਸ ਤੋਂ ਬਾਅਦ ਅੰਮ੍ਰਿਤਸਰ 2803, 3000 ਦੇ ਕਰੀਬ। ਉਸ ਤੋਂ ਬਾਅਦ ਮੋਹਾਲੀ ਜ਼ਿਲ੍ਹਾ ਆਉਂਦਾ, 2354 ਇੰਤਕਾਲ ਫਸੇ ਨੇ। ਉਸ ਤੋਂ ਬਾਅਦ ਪਟਿਆਲਾ 2000, 1994 ਇੰਤਕਾਲ ਪਟਿਆਲੇ 'ਚ ਫਸੇ ਨੇ ਜੀ। ਉਸ ਤੋਂ ਬਾਅਦ ਗੁਰਦਾਸਪੁਰ 1713 ਇੰਤਕਾਲ ਫਸ ਗਏ, ਜਲੰਧਰ 'ਚ 1394 ਇੰਤਕਾਲ ਫਸ ਗਏ, ਮੋਗਾ 'ਚ 1342 ਇੰਤਕਾਲ ਫਸੇ ਹੋਏ ਨੇ, ਪਠਾਨਕੋਟ 'ਚ 1290, ਹੁਸ਼ਿਆਰਪੁਰ 'ਚ 1295, ਸੰਗਰੂਰ 'ਚ 1078। ਸਭ ਤੋਂ ਘੱਟ ਜੇ ਕਿਤੇ ਇੰਤਕਾਲ ਫਸੇ ਨੇ ਉਹ ਮਰੇਲਕੋਟਲਾ ਰੋਪੜ ਜ਼ਿਲ੍ਹੇ 'ਚ ਨੇ। ਮਰੇਲਕੋਟਲਾ ਦੇ ਵਿੱਚ 190 ਤੇ ਰੋਪੜ 'ਚ 288, ਆਹ ਸਭ ਤੋਂ ਘੱਟ ਨੇ। ਪਰ ਸਭ ਤੋਂ ਵੱਧ 8531 ਨੇ, ਤੇ 34,754 ਇੰਤਕਾਲ ਮਾਤਰ 30 ਦਿਨਾਂ 'ਚ ਫਸੇ ਹੋਣ, ਤੇ ਸਰਕਾਰ ਸੁੱਤੀ ਆ, ਸਰਕਾਰ ਨੂੰ ਪਤਾ ਹੀ ਨਹੀਂ। ਆਹ ਸਿਸਟਮ ਜਿਹੜਾ ਇੱਕ ਸਾਡਾ ਰੂਟੀਨ ਚੱਲਣ ਵਾਲਾ ਕੰਮ ਕਰ ਰਿਹਾ, ਜਿਸ ਨਾਲ ਕਿੰਨਾ ਕੁਝ ਖੜੋਤ ਆਉਂਦੀ ਹੈ, ਕਿੰਨਾ ਕੁਝ ਪ੍ਰਭਾਵਿਤ ਹੁੰਦਾ, ਉੱਥੇ ਸਰਕਾਰ ਦਾ ਧਿਆਨ ਇਹ ਨਹੀਂ, ਤੇ ਸਰਕਾਰ ਤਾਂ ਇਸ਼ਤਿਹਾਰਾਂ 'ਚ ਪਈ ਹੈ, ਸਰਕਾਰ ਨੂੰ ਕੀ ਪਤਾ ਫਿਰ। ਜੀ ਜੀ ਬਿਲਕੁਲ।